TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖ ਇਤਿਹਾਸ ਵਿੱਚ ਬੀਬੀਆਂ ਦੇ ਯੋਗਦਾਨ ਬਾਰੇ ਚਰਚਾ ਕਰਾਂਗੇ ਤੇ ਸਾਨੂੰ ਸ਼ੁਰੂ ਵਿੱਚ ਹੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਉਹ ਬੀਬੀਆਂ ਜਿਨ੍ਹਾਂ ਦਾ ਇਤਿਹਾਸ ਵਿੱਚ ਬੜਾ ਵੱਡਾ ਯੋਗਦਾਨ ਹੈ, ਸਾਨੂੰ ਉਹਨਾਂ ਬਾਰੇ ਓਨਾ ਜ਼ਿਆਦਾ ਕੁਝ ਨਹੀਂ ਪਤਾ ਜਿੰਨਾ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡੇ ਘਰਾਂ ਦੇ ਵਿੱਚ, ਸਾਡੇ ਆਲੇ ਦੁਆਲੇ ਵਿੱਚ, ਸਾਡੇ ਗੁਰਦੁਆਰਿਆਂ ਵਿੱਚ ਵੀ ਜਾਂ ਹੋਰ ਵਿਦਵਾਨ ਜਿੱਥੇ ਜੁੜਦੇ, ਜਦੋਂ ਚਰਚਾ ਹੁੰਦੀ ਹੈ ਤਾਂ ਸਿੱਖ ਇਤਿਹਾਸ ਦੀਆਂ ਸਾਖੀਆਂ, ਕਥਾ ਕਹਾਣੀਆਂ, ਘਟਨਾਵਾਂ ਬਾਰੇ ਚਰਚਾ ਕਰਦੇ ਵਕਤ ਅਸੀਂ ਬਹੁਤ ਸਾਰੇ ਸਿੱਖ ਕਿਰਦਾਰਾਂ ਨੂੰ ਵੀ ਉੱਥੇ ਮਨਫੀ ਕਰੀ ਜਾ ਰਹੇ ਹਾਂ। ਕੁਝ ਕੁ ਖਾਸ ਜਾਂ ਅਹਿਮ ਸ਼ਖਸੀਅਤਾਂ ਦੇ ਆਲੇ ਦੁਆਲੇ ਹੀ ਸਾਰੀ ਗੱਲ ਘੁੰਮ ਰਹੀ ਹੈ। ਜਦੋਂ ਕਿ ਐਡਾ ਵੱਡਾ ਸਾਡਾ ਇਤਿਹਾਸ ਆ, ਉਹਦੇ ਵਿੱਚੋਂ ਅਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੂੰ ਜਦੋਂ ਆਪਾਂ ਜਾਣੇ ਅਣਜਾਣੇ ਅੱਖੋਂ ਪਰੋਖੇ ਕਰੀ ਬੈਠੇ ਹਾਂ ਤਾਂ ਬੀਬੀਆਂ ਦੇ ਨਾਲ ਤਾਂ ਹੋਰ ਵੀ ਜ਼ਿਆਦਾ ਮੈਂ ਇਹਨੂੰ ਕਹਿ ਸਕਦਾ ਕਿ ਬੇਇਨਸਾਫੀ ਹੈ। ਸਾਡੀ ਪੁਰਾਤਨ ਤੇ ਨਵੀਨ ਸਿੱਖ ਇਤਿਹਾਸ ਦੇ ਵਿੱਚ ਬੇਅੰਤ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਚਰਚਾ ਹੋਣਾ ਜ਼ਰੂਰੀ ਹੈ। ਤੇ ਅੱਜ ਸਾਨੂੰ ਇਹ ਗੱਲ ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾ ਰਹੇ ਹਾਂ ਤਾਂ ਇਹ ਫੁਰਨਾ ਆਇਆ ਕਿ ਜਦੋਂ ਸਾਨੂੰ ਇਹ ਵੀ ਨਹੀਂ ਪਤਾ ਕਿ ਮਾਤਾ ਗੁਜਰੀ ਜੀ ਹੈ ਜਿਹੜੇ ਕਿ ਏਡੀ ਵੱਡੀ ਸ਼ਖਸੀਅਤ ਨੇ ਕਿ ਇੱਕ ਸ਼ਹੀਦ ਗੁਰੂ ਦੀ ਪਤਨੀ ਹੋਣ ਦਾ ਮਾਣ ਹੈ, ਸ਼ਹੀਦ ਗੁਰੂ ਦੀ ਮਾਤਾ ਹੋਣ ਦਾ ਮਾਣ ਹੈ, ਸ਼ਹੀਦ ਪੋਤਰਿਆਂ ਦੀ ਦਾਦੀ ਹੋਣ ਦਾ ਮਾਣ ਹੈ। ਪਰ ਫਿਰ ਵੀ ਜੇ ਕਿਸ ਨੂੰ ਪੁੱਛ ਲਈਏ ਵੀ ਉਹਨਾਂ ਦਾ ਪਿੰਡ ਕਿਹੜਾ ਸੀ, ਪੇਕੇ ਕਿੱਥੇ ਸੀ, ਤਾਂ ਬਹੁਤਿਆਂ ਸੱਜਣਾਂ ਨੂੰ ਨਹੀਂ ਪਤਾ ਹੋਣਾ। ਸੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤੇ ਉੱਥੇ ਮਾਤਾ ਗੁਜਰੀ ਜੀ ਬਾਰੇ ਨਾ ਪਤਾ ਹੋਵੇ, ਜਿਹੜਾ ਕਿ ਸਰਹੰਦ ਦੇ ਸਾਕੇ ਦੇ ਵਿੱਚ ਜਿਹਨਾਂ ਦਾ ਸਭ ਤੋਂ ਅਹਿਮ ਰੋਲ ਆ, ਬੜੀ ਉੱਭਰਵੀਂ ਸ਼ਖਸੀਅਤ ਆ ਮਾਤਾ ਗੁਜਰੀ ਜੀ। ਪਰ ਸਾਨੂੰ ਨਹੀਂ ਪਤਾ ਕਿ ਜਦੋਂ ਨਥਾਣੇ ਵਾਲੀ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਆ ਜਿਹੜਾ ਜਲੰਧਰ ਦੇ ਕੋਲ ਬਿਆਸ ਤੇ ਜਲੰਧਰ ਦੇ ਵਿਚਾਲੇ ਕਰਤਾਰਪੁਰ ਪੈਂਦਾ ਹੈ, ਇੱਥੇ ਜਦੋਂ ਗੁਰੂ ਸਾਹਿਬ ਆਏ ਨੇ ਤਾਂ ਇੱਥੇ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਇਹਨਾਂ ਦੇ ਪਰਿਵਾਰ ਦੇ ਵਿੱਚ ਜੋ ਬੱਚੀ ਸੀ ਮਾਤਾ ਗੁਜਰੀ ਜੀ, ਇਹ ਇੱਥੇ ਫਿਰ ਸ਼ਾਦੀ ਦਾ, ਆਨੰਦ ਕਾਰਜ ਦਾ, ਵਿਆਹ ਦਾ ਪ੍ਰੋਗਰਾਮ ਜਿਹੜਾ ਇੱਥੇ ਬਣਿਆ। ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦਾ ਉਦੋਂ ਨਾਂ ਤਿਆਗ ਮੱਲ ਸੀ। ਤੇ ਇੱਥੇ ਜਿਹੜੀ ਪਹਿੰਦੇ ਖਾਨ ਵੇਲੇ ਇੱਕ ਜੰਗ ਹੋਈ ਆ, ਮੁਗਲਾਂ ਨੇ, ਮੁਗਲ ਸੈਨਾ ਤੇ ਪਹਿੰਦੇ ਖਾਨ ਨੇ ਜਿਵੇਂ ਜੰਗ ਲੜੀ ਆ ਕਰਤਾਰਪੁਰ, ਉਸ ਜੰਗ ਦੇ ਵਿੱਚ ਜੋ ਜੌਹਰ, ਜੋ ਤਲਵਾਰ ਦੀ ਜਿਸ ਤਰੀਕੇ ਨਾਲ ਵਰਤੋਂ ਕਰਕੇ ਦੇਖਣ ਵਾਲੇ ਆਸ਼ਾ ਸ਼ਿਕਾਰ ਉੱਠੇ ਕਿ ਤਿਆਗ ਮੱਲ ਨੂੰ ਕਿਰਪਾਨ ਦੇ ਚਲਾਉਣ ਦੇ ਵਿੱਚ, ਤਲਵਾਰ ਦੇ ਚਲਾਉਣ ਦੇ ਵਿੱਚ ਬੜੀ ਮੁਹਾਰਤ ਹੈ, ਤਾਂ ਉਦੋਂ 6ਵੇਂ ਪਾਤਸ਼ਾਹ ਨੇ ਆਪਦੇ ਪੁੱਤਰ ਨੂੰ ਇਹ ਗੱਲ ਕਹਿ ਕੇ ਨਵਾਜਿਆ ਕਿ ਤੂੰ ਤਿਆਗ ਮੱਲ ਨਹੀਂ, ਤੂੰ ਤੇਗ ਬਹਾਦਰ ਹੈ। ਤੇ ਉਸ ਤੋਂ ਬਾਅਦ ਵਿੱਚ ਗੁਰੂ ਪਾਤਸ਼ਾਹ 26-27 ਸਾਲ ਬਾਬੇ ਬਕਾਲੇ ਇੱਥੇ ਤਪੱਸਿਆ ਕਰਦੇ ਨੇ, ਸਿਮਰਨ ਕਰਦੇ ਆ, ਤੇ ਉਹਨਾਂ ਦੀ ਸਿੰਘਣੀ ਸ਼ਬਦ ਜਿਹੜਾ ਹੈ, ਅਸੀਂ ਹਰੇਕ ਕੌਮ ਜਾਂ ਹਰੇਕ ਸੱਭਿਆਚਾਰ 'ਚ ਅੱਡ ਅੱਡ ਸ਼ਬਦ ਹੁੰਦੇ ਆ। ਹੁਣ ਆ ਜਿਹੜਾ ਲਿਖਾਰੀ ਜਿੱਥੋਂ ਅਸੀਂ ਇਹ ਪੜ੍ਹ ਕੇ ਬੋਲ ਰਹੇ ਹਾਂ, ਉਹਨਾਂ ਨੇ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਪਤਨੀ ਸੀ। ਪਤੀ ਪਤਨੀ ਸ਼ਬਦ ਜਿਹੜਾ ਹੈ ਉਹ ਆਮ ਅਸੀਂ ਵੀ ਭਾਈਚਾਰੇ 'ਚ ਵਰਤ ਲੈਂਦੇ ਹਾਂ, ਪਰ ਬਾਹਲਾ ਇਹ ਸ਼ਬਦ ਜਿਹੜਾ ਹੈਗਾ ਹਿੰਦੂ ਭਾਈਚਾਰੇ 'ਚ ਵਰਤਿਆ ਜਾਂਦਾ, ਤੇ ਮੁਸਲਮਾਨ ਭਾਈਚਾਰੇ ਵਿੱਚ ਖਾਵੰਦ ਅੱਖਰ ਵਰਤ ਲੈਂਦੇ ਆ, ਤੇ ਔਰਤ ਲਈ ਬੀਵੀ, ਬੱਬੇ ਨੂੰ ਬਿਹਾਰੀ ਤੇ ਵਾਹਵੇ ਨੂੰ ਬਿਹਾਰੀ ਪਾ ਕੇ ਬੀਵੀ ਅੱਖਰ ਉਹ ਵਰਤਦੇ। ਤੋ ਜਿਹੜਾ ਅੰਗਰੇਜ਼ ਨੇ, ਅੰਗਰੇਜ਼ੀ ਬੋਲਦੇ ਆ ਲੋਕ, ਉਹ ਹਸਬੈਂਡ ਤੇ ਵਾਈਫ ਕਹਿ ਲੈਂਦੇ ਆ। ਹੋਰ ਵੀ ਕਈ ਅੱਡ ਅੱਡ ਬੋਲੀਆਂ, ਸੱਭਿਆਚਾਰਾਂ 'ਚ ਅੱਡ ਅੱਡ ਸ਼ਬਦ ਨੇ। ਸਾਡੇ ਸਿੱਖ ਸ਼ਬਦਾਵਲੀ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਜੀਵਨ ਸਾਥਣ ਜਾਂ ਸਿੰਘਣੀਆਂ ਨੇ, ਉਹਦੇ ਲਈ ਗੁਰੂ ਕੇ ਮਹਿਲ ਅੱਖਰ ਵਰਤਿਆ ਜਾਂਦਾ।
ਪਰ ਸਾਡੀ ਅੱਜ ਦੀ ਜਨਰੇਸ਼ਨ ਨੂੰ, ਅੱਜ ਦੇ ਬੱਚਿਆਂ ਨੂੰ ਗੁਰੂ ਕੇ ਮਹਿਲ ਸ਼ਬਦ ਸ਼ਾਇਦ ਕਈ ਪੱਖਾਂ ਤੋਂ ਉਹਨਾਂ ਨੂੰ ਸਮਝ ਨਾ ਪਵੇ। ਇਸ ਕਰਕੇ ਇਹ ਸ਼ਬਦ ਸਾਨੂੰ ਬਾਰ-ਬਾਰ ਵਰਤਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਸ਼ਬਦ ਨੂੰ ਛੱਡ ਦਿਆਂਗੇ ਫਿਰ ਉਹਦੇ ਅਰਥ ਵੀ ਗਵਾਚ ਜਾਣਗੇ। ਸੋ ਜਿਹੜੇ ਆਮ ਆਪਾਂ ਸਿੱਖ ਸੰਗਤ ਆ ਉਹਨਾਂ ਨੂੰ ਸਿੰਘ ਕਿਹਾ ਜਾਂਦਾ, ਤੇ ਉਹਨਾਂ ਦੀਆਂ ਸਿੰਘਣੀਆਂ, ਉਹਨਾਂ ਦੇ ਜੀਵਨ ਸਾਥਣ ਨੂੰ ਸਿੰਘਣੀ ਕਹਿ ਲੈਂਦੇ ਆ ਵੀ ਉਹਦੀ ਫਲਾਨਾ ਸਿੰਘ ਦੀ ਸਿੰਘਣੀ। ਤੇ ਜਿਹੜਾ ਗੁਰੂ ਸਾਹਿਬਾਨ ਦੀਆਂ ਸਿੰਘਣੀਆਂ ਨੇ ਉਹਨਾਂ ਲਈ ਗੁਰੂ ਕੇ ਮਹਿਲ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ। ਸੋ ਮਾਤਾ ਗੁਜਰੀ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੰਘਣੀ ਨੇ, ਗੁਰੂ ਕੇ ਮਹਿਲ ਨੇ। ਤੋ ਗੁਰੂ ਕੇ ਮਹਿਲ ਹੋਣ ਦੇ ਨਾਤੇ 26-27 ਸਾਲ ਜਿਹੜੀ ਬਾਬੇ ਬਕਾਲੇ ਉਹਨਾਂ ਨੇ ਤਪੱਸਿਆ ਕੀਤੀ, ਉਸ ਮੌਕੇ ਉਹਨਾਂ ਨੇ ਉੱਥੇ ਤਪ, ਤਿਆਗ, ਸੇਵਾ, ਸਿਮਰਨ ਦਾ ਜੋ ਪ੍ਰਵਾਹ ਚਲਾਇਆ, ਉਹਦੇ ਲਈ ਸਿੱਖ ਇਤਿਹਾਸ ਦੇ ਵਿੱਚ ਮਾਤਾ ਗੁਜਰੀ ਜੀ ਸਬਰ ਸੰਤੋਖ ਜਿਹੜਾ ਉਹਨਾਂ ਨੂੰ ਉਸ ਵਕਤ ਹਾਸਲ ਹੋਇਆ। ਤੇ ਜਿਸ ਤਰੀਕੇ ਦੇ ਨਾਲ ਫਿਰ ਇਹ ਪਰਿਵਾਰ ਸਾਰਾ ਪੂਰਬ ਦਿਸ਼ਾ ਵੱਲ ਜਿਹੜੀ ਗੁਰਮਤ ਦਾ ਛਿੱਟਾ ਦੇਣ ਦੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਗਏ ਆ, ਤਾਂ ਉਸ ਪਾਸੇ ਪਟਨਾ ਸਾਹਿਬ ਦੇ ਵਿੱਚ, ਢਾਕੇ, ਬੰਗਾਲ ਤੇ ਹੋਰ ਦਿਸ਼ਾਵਾਂ ਵਿੱਚ ਜਦੋਂ ਗੁਰੂ ਸਾਹਿਬ ਗਏ ਆ ਗੁਰੂ ਤੇਗ ਬਹਾਦਰ ਪਾਤਸ਼ਾਹ, ਤਾਂ ਢਾਕੇ ਦੇ ਵਿੱਚ, ਪਟਨੇ ਦੇ ਵਿੱਚ ਬਹੁਤ ਵੱਡੀ ਸਿੱਖੀ ਦੀ ਸੇਵਾ ਜਿਹੜੀ ਕਰਦੇ ਵਕਤ ਉੱਥੇ ਹੀ ਪਟਨੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰੀ ਜੀ ਦੇ ਉਦਰ ਤੋਂ ਦਸ਼ਮੇਸ਼ ਪਾਤਸ਼ਾਹ ਕਲਗੀਧਰ, ਜਿਨ੍ਹਾਂ ਦਾ ਬਚਪਨ 'ਚ ਨਾਂ ਗੋਬਿੰਦ ਰਾਏ ਸੀ ਤੇ ਬਾਅਦ ਵਿੱਚ ਗੋਬਿੰਦ ਸਿੰਘ ਹੋਇਆ, ਗੁਰੂ ਗੋਬਿੰਦ ਸਿੰਘ ਹੋਇਆ, ਉਹ ਫਿਰ ਉੱਥੇ ਉਹਨਾਂ ਦਾ ਪ੍ਰਕਾਸ਼ ਹੁੰਦਾ। ਸੋ ਮਾਤਾ ਗੁਜਰੀ ਜੀ ਆ ਜਿਹੜੇ, ਉਹਨਾਂ ਦਾ ਪੇਕਾ ਪਿੰਡ ਕਰਤਾਰਪੁਰ ਆ, ਤੇ ਇਥੋਂ ਬਾਬੇ ਬਕਾਲੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਰਹਿੰਦੇ ਰਹੇ ਆ। ਤੋ ਗੁਰੂ ਕੇ ਮਹਿਲ ਮਾਤਾ ਗੁਜਰੀ ਜੀ ਫਿਰ ਜਦੋਂ ਪਟਨੇ ਗਏ ਆ, ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਉਦਰ ਤੋਂ ਪੈਦਾ ਹੁੰਦੇ ਆ। ਫਿਰ ਉਹ ਘੜੀ, ਉਹ ਪਲ ਆਪਾਂ ਚੇਤੇ ਕਰੀਏ ਜਦੋਂ 9ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ ਕਸ਼ਮੀਰੀ ਪੰਡਤ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ, ਬਾਲ ਗੁਰੂ ਗੋਬਿੰਦ ਰਾਏ ਜੀ ਨੇ ਉਸ ਮੌਕੇ ਇਹ ਬਚਨ ਕਰ ਦਿੱਤੇ ਕਿ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਇਸ ਧਰਤੀ ਉੱਤੇ ਇਹੋ ਜਿਹੀ ਸ਼ਖਸੀਅਤ ਹੋ ਸਕਦੀ ਹੈ ਜਿਹਦੀ ਸ਼ਹਾਦਤ ਦੀ ਲੋੜ ਹੋਵੇ। ਸੋ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਲਈ ਅਸੀਂ ਇੰਨੀ ਕੁ ਗੱਲ ਕਹਿ ਕੇ ਸਾਡੇ ਪ੍ਰਚਾਰਕ ਸੱਜਣ ਅਨਸਾਰ ਲੈਂਦੇ ਆ ਕਿ ਇਹ ਭਾਣਾ ਇਦਾਂ ਵਾਪਰਿਆ, ਪਰ ਜਰਾ ਸੋਚੋ ਤਾਂ ਸਹੀ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਇਹ ਸਾਰਾ ਕੁਝ ਉਹਨਾਂ ਨੇ ਹੰਢਾਇਆ ਹੋ ਤਾਂ ਕੀ ਬੀਤੀ ਹੋਊਗੀ, ਕੀ ਉਹਨਾਂ ਦੇ ਹੋਣਗੇ। ਉਹ ਗੁਰੂ ਦੇ ਮਹਿਲ ਨੇ, ਗੁਰੂ ਦੇ ਮਾਤਾ ਵੀ ਨੇ, ਤੇ ਮਨੁੱਖਤਾ ਦਾ ਦਰਦ ਰੱਖਦੇ ਨੇ। ਕਿੱਡੀ ਵੱਡੀ ਦਲੇਰੀ, ਕਿੱਡੀ ਸੂਰਮਗਤੀ, ਕਿੱਡੀ ਸਬਰ ਸੰਤੋਖ, ਕਿੱਡੀ ਅਦੁੱਤੀ ਬਖਸ਼ਿਸ਼ ਆ। ਉਸ ਬਖਸ਼ਿਸ਼ ਦੇ ਸਦਕਾ ਮਾਤਾ ਗੁਜਰੀ ਜੀ ਉਹ ਸਾਰਾ ਕੁਝ ਹੰਢਾਉਂਦੇ ਆ। ਤੇ ਜਦੋਂ ਭਾਈ ਜੈਤਾ ਜੀ ਉਹ ਸੀਸ ਲੈ ਕੇ ਆਏ ਹੋਣਗੇ, ਉਸ ਤੋਂ ਅੱਗੇ ਜਦੋਂ ਕਿਲਾ ਛੱਡਿਆ, ਕਿਲਾ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਪੈ ਗਿਆ ਤੇ ਗੰਗੂ ਬਾਹਮਣ ਦੇ ਘਰ ਜਦੋਂ ਮਾਤਾ ਜੀ ਗਏ ਆ, ਉੱਥੇ ਵੀ ਉਹਨਾਂ ਨੇ ਆਪਦਾ ਸਿਦਕ ਜਿਹੜਾ ਹੈਗਾ ਉਹ ਬਰਕਰਾਰ ਰੱਖਿਆ। ਗ੍ਰਿਫਤਾਰੀ ਹੋ ਜਾਂਦੀ ਆ ਤੇ ਜਿਹੜਾ ਉਹਨਾਂ ਦਾ ਅਕਸ ਸਾਡੇ ਸਾਹਮਣੇ ਲਿਖਤਾਂ ਰਾਹੀਂ ਉੱਭਰਦਾ, ਜੋ ਗੱਲਬਾਤ ਦੇ ਰਾਹੀਂ ਮਾਤਾ ਗੁਜਰੀ ਜੀ ਦਾ ਅਕਸ ਸਾਡੇ ਸਾਹਮਣੇ ਉੱਭਰਦਾ, ਉਹ ਬੇਮਿਸਾਲ ਆ, ਕਮਾਲ ਦਾ ਹੈ। ਤੇ ਜਿਵੇਂ ਉਹ ਉਸ ਮੌਕੇ ਚੜ੍ਹਾਈ ਕਰ ਜਾਂਦੇ ਆ, ਸਰੀਰ ਛੱਡ ਜਾਂਦੇ ਆ, ਸੱਚਖੰਡ ਪਿਆਨਾ ਕਰ ਜਾਂਦੇ ਆ, ਜਦੋਂ ਮਾਤਾ ਗੁਜਰੀ ਜੀ ਨੂੰ ਇਹ ਪਤਾ ਲੱਗਿਆ, ਇਹ ਖਬਰ ਮਿਲੀ ਕਿ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ। ਸੋ ਇਹ ਸਾਰੇ ਦਾ ਸਾਰਾ ਪ੍ਰਸੰਗ ਜਿਹੜਾ ਹੈ, ਇਹ ਅਸੀਂ ਜਦੋਂ ਸੀਮਤ ਜਿਹੇ ਸ਼ਬਦਾਂ ਦੇ ਵਿੱਚ ਸਾਰੀ ਗੱਲ ਕਹਿੰਦੇ ਆ ਤਾਂ ਮੇਰੇ ਮਨ ਵਿੱਚ ਇਹ ਗੱਲ ਆਉਂਦੀ ਆ ਕਿ ਸਾਨੂੰ ਇਸ
ਅਦੁੱਤੀ ਬੇਮਿਸਾਲ ਸ਼ਖਸੀਅਤ ਬਾਰੇ ਹੋਰ ਜ਼ਿਆਦਾ ਗੱਲ ਕਰਾਉਣ ਦੀ ਲੋੜ ਹੈ। ਪਰ ਸਾਡੇ ਜਿਹੜੇ ਸਰੋਤ ਨੇ ਜਾਂ ਸਾਡੇ ਜਿਹੜੇ ਸੋਮੇ ਨੇ, ਸਾਨੂੰ ਇਸ ਵਿਸ਼ੇ ਤੇ ਮਿਹਨਤ ਕਰਨ ਦੀ ਲੋੜ ਹੈ। ਇਹ ਕਿਸੇ ਹੋਰ ਨੇ, ਆਊਟਸਾਈਡਰ ਨੇ ਆ ਕੇ ਨਹੀਂ ਕਰਨਾ। ਸਾਨੂੰ ਹੀ ਲੱਭਣਾ ਪਊਗਾ ਕਿ ਮਾਤਾ ਗੁਜਰੀ ਜੀ ਤੇ ਹੋਰ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ, ਦਾਈ ਦੌਲਤਾਂ, ਉਹਦੇ ਬਾਰੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੂੰ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਕਿ ਇਹ ਕੋਈ ਅਗੰਮੀ ਰੂਹ ਹੈ। ਤੇ ਮਾਤਾ ਤ੍ਰਿਪਤਾ ਜੀ ਬਾਰੇ ਵੀ ਨਹੀਂ ਜ਼ਿਆਦਾ, ਬੇਬੇ ਨਾਨਕੀ ਜੀ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਾਤਾ ਭਰਾਈ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਬੀਬੀ ਰਾਮੋ ਜੀ, ਬੀਬੀ ਬੀਰੋ ਜੀ, ਮਾਤਾ ਗੰਗਾ ਜੀ, ਬੀਬੀ ਰੂਪ ਕੌਰ ਜੀ, ਮਾਈ ਭਾਗ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਰਾਣੀ ਸਦਾ ਕੌਰ, ਮਹਾਰਾਣੀ ਜਿੰਦ ਕੌਰ। ਇਹ ਕੁਝ ਕੁ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਕਰਾਉਂਦੇ ਰਹਿੰਦੇ ਆ। ਪਰ ਇੱਕ ਮੁਮਤਾਜ਼ ਬੇਗਮ ਹੋਏ। ਮੁਮਤਾਜ਼ ਬੇਗਮ ਬਾਰੇ ਸਾਡੇ ਇੱਕ ਦੋ ਪ੍ਰੋਗਰਾਮਾਂ 'ਚ ਜਦੋਂ ਪਹਿਲਾਂ ਗੱਲ ਕੀਤੀ ਤਾਂ ਕਈ ਸੱਜਣ ਪਿਆਰਿਆਂ ਨੇ ਆਖਿਆ ਕਿ ਥੋੜਾ ਜਿਹਾ ਉਹਨਾਂ ਬਾਰੇ ਵਿਸਥਾਰ ਨਾਲ ਦੱਸ ਦਿਓ। ਤਾਂ ਬੀਬੀ ਮੁਮਤਾਜ਼ ਬੇਗਮ ਕੋਟਲਾ ਪਠਾਨ, ਰੋਪੜ ਦੇ ਜਗੀਰਦਾਰ ਨਿਹੰਗ ਖਾਨ ਪਠਾਨ ਦੀ ਬੇਟੀ ਸੀ। ਨਿਹੰਗ ਖਾਨ ਪਠਾਨ ਦੀ ਜਿਹੜੀ ਇਹ ਬੇਟੀ ਆ, ਇਹਨਾਂ ਸਾਰੇ ਪਰਿਵਾਰ ਦਾ ਹੀ ਗੁਰੂ ਘਰ ਦੇ ਉੱਤੇ ਬੜਾ ਵੱਡਾ ਸਤਿਕਾਰ ਸੀ। ਗੁਰੂ ਘਰ ਦਾ ਬਹੁਤ ਪਿਆਰ ਸਤਿਕਾਰ ਕਰਨ ਵਾਲਾ ਗੁਰੂ ਘਰ ਦਾ ਨੇੜਲਾ ਇਹ ਪਰਿਵਾਰ ਸੀ। ਤੇ ਜਿਹੜਾ ਜਦੋਂ 6ਵੇਂ ਪਾਤਸ਼ਾਹ 52 ਪਹਾੜੀ ਰਾਜਿਆਂ ਨੂੰ, ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਛਡਵਾ ਕੇ ਇਥੋਂ ਦੀ ਲੰਘੇ ਆ ਰੋਪੜ ਕੋਲ ਦੀ, ਤਾਂ ਜਿਹੜਾ ਸ਼ਮਸ਼ ਖਾਨ ਪਠਾਨ ਸੀ ਉਹ ਇਸ ਨਗਰ ਦਾ ਸੀਗਾ। ਤੇ ਉਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਪਿਆਰ ਸਤਿਕਾਰ ਕੀਤਾ ਤੇ ਉਹਨੇ ਇੱਥੇ ਆਓ ਭਗਤ ਕੀਤੀ ਤੇ ਬੇਨਤੀ ਕੀਤੀ ਕਿ ਮੇਰੇ ਘਰ ਔਲਾਦ ਨਹੀਂ। ਤਾਂ ਗੁਰੂ ਸਾਹਿਬ ਦੇ ਬਚਨ ਜਿਹੜੇ ਨੇ ਉਹ ਇੱਥੇ ਹੋਏ ਆ। ਤੇ ਇਸ ਗੁਰੂ ਘਰ ਦੇ ਪ੍ਰੇਮੀ ਦੇ ਪਰਿਵਾਰ ਦੇ ਵਿੱਚ ਜਿਹੜਾ ਬੱਚੇ ਦਾ ਜਨਮ ਹੋਇਆ ਸ਼ਮਸ਼ ਖਾਨ ਪਠਾਨ ਦੇ ਘਰੇ, ਉਹਦਾ ਨਾਂ ਨਿਹੰਗ ਖਾਨ ਰੱਖਿਆ ਗਿਆ, ਜਿਸ ਤੋਂ ਬਾਅਦ ਵਿੱਚ ਇਸ ਪਿੰਡ ਦਾ ਨਾਂ ਕੋਟਲਾ ਪਠਾਨ ਤੋਂ ਕੋਟਲਾ ਨਿਹੰਗ ਹੋ ਗਿਆ। ਤੇ ਜਿਹੜਾ ਇਹ ਨਿਹੰਗ ਖਾਨ ਸੀ, ਇਹ ਗੁਰੂ ਸਾਹਿਬ ਦਾ ਬਹੁਤ ਹੀ ਜ਼ਿਆਦਾ ਉਪਾਸ਼ਕ ਸੀ, ਗੁਰੂ ਘਰ ਦਾ ਬਹੁਤ ਪਿਆਰ ਕਰਨ ਵਾਲਾ ਸੀ। ਆਪਦੇ ਪਿਤਾ ਵਾਂਗ ਇਹ ਵੀ ਗੁਰੂ ਸਾਹਿਬ ਨੂੰ ਬਹੁਤ ਅਦਬ ਸਤਿਕਾਰ ਦਿੰਦਾ ਸੀ। ਜਿਹੜਾ ਗੁਰਦੁਆਰਾ ਭੱਠਾ ਸਾਹਿਬ ਰੋਪੜ ਬਣਿਆ ਉਹ ਵੀ ਇਹਨਾਂ ਦੇ ਨਾਲ ਹੀ ਸੰਬੰਧਿਤ ਸਥਾਨ ਆ, ਕਿਉਂਕਿ ਇੱਕ ਵਾਰ ਜਿਹੜੇ ਕੁਝ ਉੱਥੇ ਸੇਵਾਦਾਰ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਪੁੱਛਿਆ, ਕਲਗੀਧਰ ਸ਼ਹਿਨਸ਼ਾਹ ਨੇ ਭੰਗਾਣੀ ਦਾ ਯੁੱਧ ਜਿੱਤ ਕੇ ਆ ਰਹੇ ਸੀ ਉਦੋਂ, ਤੇ ਉਹਨਾਂ ਨੇ ਆਰਾਮ ਕਰਨਾ ਸੀਗਾ ਤੇ ਜਗ੍ਹਾ ਪੁੱਛੀ ਤਾਂ ਉਹਨਾਂ ਸੇਵਾਦਾਰਾਂ ਨੇ, ਕਾਮਿਆਂ ਨੇ, ਭੱਠੇ ਤੇ ਕੰਮ ਕਰਦੇ ਸੀ ਜਿਹੜੇ, ਉਹਨਾਂ ਨੇ ਕਹਿਤਾ ਕਿ ਉਸ ਪਾਸੇ ਚਲਾ ਜਾਓ। ਉਹਨਾਂ ਨੇ ਮਜ਼ਾਕ ਕੀਤਾ ਜਾਂ ਕਿਉਂ ਕੀਤਾ, ਪਰ ਉਹ ਤਪਦੇ ਭੱਠੇ ਉੱਤੇ ਗੁਰੂ ਸਾਹਿਬ ਘੋੜੇ ਸਮੇਤ ਚਲੇ ਗਏ ਤੇ ਉਹ ਘੋੜਾ ਜਦੋਂ ਉੱਪਰ ਚੜਿਆ ਤਾਂ ਭੱਠਾ ਇੱਕਦਮ ਠੰਡਾ ਠਾਰ ਹੋ ਗਿਆ। ਤੇ ਜਦੋਂ ਇਹ ਗੱਲ ਜਾ ਕੇ ਦੱਸੀ ਤਾਂ ਨਿਹੰਗ ਖਾਨ ਨੂੰ ਸਮਝ ਲੱਗ ਗਈ ਕਿ ਕੌਣ ਆਏ ਹੋਣਗੇ। ਸੋ ਉਹਨੇ ਮੂਰਖ ਕਾਮਿਆਂ ਤੇ ਬੜਾ ਉਹਨੇ ਗੁੱਸਾ ਕੀਤਾ। ਉਹ ਸਮਝ ਗਿਆ ਕਿ ਇਹ ਆਨੰਦਪੁਰ ਵਾਸੀ ਕਲਗੀਧਰ ਪਾਤਸ਼ਾਹ ਆਏ ਨੇ, ਨੰਗੇ ਪੈਰੀਂ ਭੱਜਾ ਆਇਆ ਤੇ ਸੇਜਲ ਨੇਤਰਾਂ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਮਾਫੀ ਮੰਗੀ, ਅਰਜ਼ ਕੀਤੀ। ਪਰ ਗੁਰੂ ਸਾਹਿਬ ਨੇ ਕਿਹਾ ਇਹ ਸਭ ਕੁਝ ਅਕਾਲ ਪੁਰਖ ਦੀ ਰਜ਼ਾ 'ਚ ਹੋ ਰਿਹਾ। ਤੇ ਨਿਹੰਗ ਖਾਨ ਜਿਹੜਾ ਸੀ ਉਹ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਸੀ ਕਿ ਉਹ ਹਰ ਮੌਕੇ ਗੁਰੂ ਸਾਹਿਬ ਦੇ ਲਈ ਆਪਦਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦਾ ਸੀ। ਤੇ ਨਿਹੰਗ ਖਾਨ ਦਾ ਜਿਹੜਾ ਲੜਕਾ ਸੀ ਆਲਮ ਖਾਂ, ਜਦੋਂ ਉਹਦਾ ਮੰਗਣਾ ਹੋਇਆ ਉਦੋਂ ਵੀ ਗੁਰੂ ਸਾਹਿਬ ਉਹਦੇ ਮੰਗਣੇ ਮੌਕੇ ਵੀ ਉੱਥੇ ਹਾਜ਼ਰੀ ਭਰਨ ਲਈ ਆਏ ਸੀ। ਤੇ ਜਦੋਂ ਮੁਗਲ ਫੌਜਾਂ ਨਾਲ ਸਰਸਾ ਨਦੀ ਦੇ ਕੰਢੇ ਜੰਗ ਹੋਇਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਇਹ ਜਦੋਂ ਰੋਪੜ ਵੱਲ ਨੂੰ ਆ ਰਹੇ ਸੀ, ਕੋਟਲਾ ਨਿਹੰਗ ਵੱਲ ਨੂੰ, ਤਾਂ ਮਲਕਪੁਰ ਲਾਗੇ ਭਾਈ ਬਚਿੱਤਰ ਸਿੰਘ, ਉੱਥੇ ਜਦੋਂ ਜੰਗ ਹੋਈ ਆ ਰੰਗੜਾਂ ਤੇ ਗੁਜਰਾਂ ਦੇ ਨਾਲ,
ਉਸ ਮੁੱਠਭੇੜ ਦੇ ਵਿੱਚ ਭਾਈ ਬਚਿੱਤਰ ਸਿੰਘ ਉਹ ਬਹੁਤ ਜ਼ਿਆਦਾ ਸਖਤ ਫੱਟੜ ਹੋ ਗਏ ਸੀ। ਭਾਈ ਬਚਿੱਤਰ ਸਿੰਘ ਜਿਹੜੇ ਸੀ ਸ਼ਹੀਦ ਨਹੀਂ ਸੀ ਹੋਏ, ਬਹੁਤ ਜ਼ਿਆਦਾ ਫੱਟੜ ਸੀਗੇ। ਉਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਆ ਉਹ ਉਥੋਂ ਕੱਢ ਕੇ ਲੈ ਕੇ ਆਏ ਘੇਰੇ ਚੋਂ, ਤੇ ਉੱਥੇ ਫੌਜਾਂ ਮਗਰ ਲੱਗੀਆਂ ਹੋਈਆਂ ਸੀ। ਤੇ ਨਿਹੰਗ ਖਾਨ ਦੇ ਕੋਲ ਕੋਟਲਾ ਜਿਹੜਾ ਨਿਹੰਗ ਖਾਨ ਆ ਉੱਥੇ ਕਿਲੇ 'ਚ ਲੈ ਗਏ। ਥੋੜੇ ਟਾਈਮ ਬਾਅਦ ਭਾਈ ਬਚਿੱਤਰ ਸਿੰਘ ਨੂੰ ਮਲਮ ਪੱਟੀ ਉੱਥੇ ਜਦੋਂ ਕਰਨ ਕਰਾਉਣ ਲੱਗ ਪਏ ਤਾਂ ਮਗਰ ਫੌਜਾਂ ਲੱਗੀਆਂ ਹੋਣ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਗੁਰੂ ਸਾਹਿਬ ਤੇ ਹੋਰ ਸਾਰੇ ਸਿੰਘ ਜਿਹੜੇ ਸੀ ਉਹ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਉੱਥੋਂ ਚਲੇ ਗਏ। ਤੇ ਭਾਈ ਬਚਿੱਤਰ ਸਿੰਘ ਨੂੰ ਇੱਕ ਕਮਰੇ ਦੇ ਵਿੱਚ, ਜਿੱਥੇ ਉਹਨਾਂ ਦੀ ਜਿਹੜੀ ਬੇਟੀ ਸੀਗੀ ਪੁੱਤਰੀ ਮੁਮਤਾਜ਼ ਬੇਗਮ ਕੋਟਲਾ ਨਿਹੰਗ ਖਾਨ ਦੀ, ਉਹਨੂੰ ਨਾਲ ਉਸ ਕਮਰੇ ਦੇ ਵਿੱਚ ਸੇਵਾ ਸੰਭਾਲ ਦੇ ਲਈ ਕੋਲੇ ਛੱਡ ਦਿੱਤਾ। ਮਲਮ ਪੱਟੀ ਚੱਲ ਰਹੀ ਸੀਗੀ ਤੇ ਉਸ ਮੌਕੇ ਫੌਜਦਾਰ ਆਇਆ। ਫੌਜ ਜਿਹੜੀ ਸੀਗੀ ਉਹ ਘੇਰਾ ਪਾ ਕੇ, ਜਿਵੇਂ ਹੁਣ ਆਪਾਂ ਦੇਖਦੇ ਆ ਜਦੋਂ ਕਿਸੇ ਦੇ ਮਗਰ ਫੌਜਾਂ ਲੱਗੀਆਂ ਹੁੰਦੀਆਂ, ਪੁਲਿਸ ਲੱਗੀ ਹੁੰਦੀ ਆ, ਤਲਾਸ਼ੀਆਂ ਲੈਂਦੇ ਆ। ਤੇ ਉਹ ਜਦੋਂ ਫੌਜਦਾਰ ਨੇ ਕੋਟਲਾ ਨਿਹੰਗ ਖਾਨ ਦੇ ਇਸ ਘਰ ਦੇ ਵਿੱਚ ਆ ਕੇ ਨਿਹੰਗ ਖਾਨ ਨੂੰ ਆਖਿਆ ਤਾਂ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਮੁਮਤਾਜ਼ ਬੇਗਮ ਤੇ ਉਹਦਾ ਦਾਮਾਦ ਨੇ, ਉਹ ਆਰਾਮ ਫਰਮਾ ਰਹੇ ਨੇ। ਫੌਜਦਾਰ ਨੇ ਆਵਾਜ਼ ਮਾਰਨ ਲਈ ਆਖਿਆ ਤਾਂ ਨਿਹੰਗ ਖਾਨ ਨੇ ਆਪਣੀ ਬੇਟੀ ਮੁਮਤਾਜ਼ ਨੂੰ ਆਵਾਜ਼ ਮਾਰੀ ਤੇ ਪੁੱਛਿਆ ਕਿ ਮਹਿਮਾਨ ਸੋ ਰਹੇ ਹਨ ਕਿ ਜਾਗ ਰਹੇ ਨੇ। ਅੰਦਰੋਂ ਮੁਮਤਾਜ਼ ਨੇ ਜਵਾਬ ਦਿੱਤਾ ਕਿ ਮਹਿਮਾਨ ਆਰਾਮ ਫਰਮਾ ਰਹੇ ਨੇ। ਆਮ ਮਲਵਈ ਉਹਨਾਂ ਪਿੰਡਾਂ ਦੇ ਵਿੱਚ, ਪੁਆਧ ਦੇ ਉਹਨਾਂ ਪਿੰਡਾਂ ਦੇ ਵਿੱਚ ਜਾਂ ਸਾਡੇ ਬੋਲਚਾਲ ਦੇ ਵਿੱਚ ਮਹਿਮਾਨ ਲਫ਼ਜ਼ ਜਿਹੜਾ ਹੈਗਾ ਉਹ ਗੈਸਟ ਜਾਂ ਪ੍ਰਾਹੁਣੇ ਲਈ ਵੀ ਵਰਤਦੇ ਆ, ਪਰ ਜਵਾਈ ਭਾਈ ਲਈ ਵੀ ਕਹਿ ਦਿੰਦੇ ਆ ਕਿ ਸਾਡੇ ਮਹਿਮਾਨ ਆਏ ਨੇ। ਸੋ ਜਦੋਂ ਇਹ ਸ਼ਬਦ ਵਰਤ ਕੇ ਫੌਜ ਨੂੰ ਯਕੀਨ ਕਰਵਾ ਦਿੱਤਾ ਗਿਆ ਤੇ ਮੁਗਲ ਫੌਜ ਤਲਾਸ਼ੀ ਉਸ ਕਮਰੇ ਦੀ ਨਹੀਂ ਲਈ, ਉਹ ਚਲੇ ਗਏ, ਕਿਉਂਕਿ ਪਰਦੇ ਦੀ ਰਸਮ ਬੜੀ ਭਾਰੀ ਮੰਨੀ ਜਾਂਦੀ ਸੀ। ਬੀਬੀ ਮੁਮਤਾਜ਼ ਬੇਗਮ ਨੇ ਜ਼ਖਮੀ ਭਾਈ ਬਚਿੱਤਰ ਸਿੰਘ ਦੀ ਬੜੀ ਮਲਮ ਪੱਟੀ ਕੀਤੀ, ਬੜੀ ਸੇਵਾ ਕੀਤੀ, ਪਰ ਇਹਦੇ ਬਾਵਜੂਦ ਉਹ ਜਿਹੜੇ ਜ਼ਖਮ ਸੀਗੇ ਉਹ ਇੰਨੇ ਜ਼ਿਆਦਾ ਸਖਤ ਸੀਗੇ ਕਿ ਕੁਝ ਦਿਨਾਂ ਬਾਅਦ, 2 ਦਿਨ ਬਾਅਦ ਚ ਭਾਈ ਬਚਿੱਤਰ ਸਿੰਘ ਚਲਾਣੇ ਕਰ ਗਏ। ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਉਪਰੰਤ ਨਿਹੰਗ ਖਾਨ ਦੀ ਇਹ ਪੁੱਤਰੀ ਜਿਹੜੀ ਮੁਮਤਾਜ਼ ਬੇਗਮ ਹੈ, ਇਹਨੂੰ ਕਿਹਾ ਗਿਆ ਕਿ ਤੁਹਾਡਾ ਆਨੰਦ ਕਾਰਜ ਵਿਆਹ ਦੀ ਗੱਲ ਕਿਤੇ ਕਰੀਏ, ਤਾਂ ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਆਪਨੇ ਭਾਈ ਬਚਿੱਤਰ ਸਿੰਘ ਨੂੰ ਮੇਰਾ ਪਤੀ ਥਾਪ ਦਿੱਤਾ ਸੀ ਤੇ ਮੇਰੀ ਬਦਕਿਸਮਤੀ ਆ ਕਿ ਉਹ ਮੇਰੀ ਸੇਵਾ ਦੇ ਬਾਵਜੂਦ ਚਲਾਣੇ ਕਰ ਗਏ ਆ, ਚੜ੍ਹਾਈ ਕਰ ਗਏ ਆ, ਪਰ ਮੈਂ ਉਸ ਸ਼ਹੀਦ ਦੀ ਵਿਧਵਾ ਬਣ ਕੇ ਹੁਣ ਮੈਂ ਵਕਤ ਲੰਘਾਉਂਗੀ, ਪਰ ਮੈਂ ਸ਼ਾਦੀ ਕਰਕੇ ਉਹਦਾ ਨਾਮ ਜਿਹੜਾ ਹੈ ਖਰਾਬ ਨਹੀਂ ਕਰਨਾ। ਤੇ ਉਹਨਾਂ ਨੇ ਅਕਾਲ ਪੁਰਖ ਦੀ ਭਗਤੀ ਦੇ ਵਿੱਚ 136 ਸਾਲ ਦੀ ਉਮਰ ਤੱਕ ਫਿਰ ਜੀਵਨ ਉਹਨਾਂ ਨੇ ਬਤੀਤ ਕੀਤਾ ਤੇ ਭਾਈ ਬਚਿੱਤਰ ਸਿੰਘ ਦੀ ਸਿੰਘਣੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਦਾ ਜੀਵਨ ਬਤੀਤ ਕੀਤਾ। ਕਲਗੀਧਰ ਸ਼ਹਿਨशाह ਨੇ ਇਸ ਪਰਿਵਾਰ ਨੂੰ ਆਓ ਭਗਤ ਜਦੋਂ ਇਹਨਾਂ ਨੇ ਕੀਤੀ ਆ, ਜਾਣ ਵੇਲੇ ਇੱਕ ਤਲਵਾਰ, ਇੱਕ ਕਟਾਰ ਤੇ ਇੱਕ ਢਾਲ ਦੀ ਬਖਸ਼ਿਸ਼ ਕੀਤੀ ਸੀਗੀ। 1947 ਮੌਕੇ ਇਸ ਪਰਿਵਾਰ ਨੂੰ, ਜਿਹੜਾ ਇਹਨਾਂ ਦੇ ਵਾਰਸ ਸੀਗੇ ਇਸ ਪਰਿਵਾਰ ਦੇ, ਉਹਨਾਂ ਨੇ ਜਦੋਂ ਪਾਕਿਸਤਾਨ ਜਾਣਾ ਸੀ ਵੰਡ ਮੌਕੇ, ਤਾਂ ਉਹ ਇਹ ਤਲਵਾਰ ਤੇ ਹੋਰ ਕਟਾਰ ਸਾਰਾ ਜਿਹੜਾ ਸੀਗਾ ਢਾਲ, ਉਹ ਤਾਂ ਮਤਲਬ ਇੱਥੇ ਜਿਹੜਾ ਗੁਰੂ ਘਰ ਸੀਗਾ ਉੱਥੇ ਉਹ ਚੜਾ ਗਏ ਤੇ ਉੱਥੇ ਅੱਜ ਵੀ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਉਹ ਸਾਰਾ ਕੁਝ ਉੱਥੇ ਪਿਆ ਹੈ ਤੇ ਦਰਸ਼ਨ ਕਰਨ ਲਈ ਸੰਗਤਾਂ ਜਾਂਦੀਆਂ ਨੇ। ਤੇ ਗੁਰੂ ਜੀ ਦੀ ਤਲਵਾਰ ਉੱਤੇ ਫਾਰਸੀ ਵਿੱਚ ਕੁਝ ਲਿਖਿਆ ਵੀ ਹੋਇਆ। ਇਹ ਗੁਰਦੁਆਰਾ ਸਾਹਿਬ 'ਚ ਹਰ ਸਾਲ 16 ਤੋਂ 18 ਦਸੰਬਰ ਤੱਕ ਭਾਈ ਬਚਿੱਤਰ ਸਿੰਘ ਤੇ ਨਿਹੰਗ ਖਾਨ ਕੋਟਲਾ ਜੀ ਦੀ ਯਾਦ ਵਿੱਚ ਬੜਾ ਵੱਡਾ ਜਿਹੜਾ ਮੇਲਾ, ਜੋੜ ਮੇਲਾ, ਉਹ ਉੱਥੇ ਲੱਗਦਾ। ਤੋ ਬੀਬੀ ਮੁਮਤਾਜ਼ ਬੇਗਮ ਦੀ ਜਿਹੜੀ ਇਹ ਘਾਲ ਕਮਾਈ ਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿੱਥੇ ਗੁਰਦੁਆਰਾ ਬਣਿਆ ਹੋਇਆ ਨਾ ਮੁਮਤਾਜ਼ਗੜ੍ਹ, ਉੱਥੇ ਬੜਾ ਸੰਗਤਾਂ ਦਾ ਆਉਣ ਜਾਣ ਆ, ਬੜੀ ਚੰਗੀ ਸੇਵਾ ਸੰਭਾਲ ਹੁੰਦੀ ਆ। ਪਰ ਸਾਡੀ ਇਹ ਲਾ ਲਓ ਬਈ ਬਦਕਿਸਮਤੀ ਆ ਕਿ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਬੀਬੀ ਮੁਮਤਾਜ਼ ਬੇਗਮ ਬਾਰੇ ਜ਼ਿਆਦਾ ਨਹੀਂ ਪਤਾ,
ਕਿਉਂ ਨਹੀਂ ਪਤਾ? ਕਿਉਂਕਿ ਪਿਛਲੇ ਅਰਸੇ ਵਿੱਚ ਅਸੀਂ ਮੁਸਲਮਾਨਾਂ ਦੇ ਖਿਲਾਫ ਸਾਨੂੰ ਇੰਨਾ ਜ਼ਿਆਦਾ ਭਰਿਆ ਗਿਆ, ਖਾਸ ਤੌਰ ਦੇ ਉੱਤੇ ਜਿਹੜਾ ਗੁਰੂ ਕਾਲ ਤੋਂ ਬਾਅਦ ਵਿੱਚ 18ਵੀਂ ਸਦੀ ਵਿੱਚ ਜਿਹੜਾ ਮੀਰ ਮੰਨੂ ਦਾ, ਜ਼ਕਰੀਏ ਦਾ, ਅਬਦਾਲੀ ਦਾ, ਨਾਦਰ ਸ਼ਾਹ ਵਾਲਾ ਦੌਰ ਆ, ਉਸ ਦੌਰ ਵਿੱਚ ਮੁਸਲਮਾਨਾਂ ਦੇ ਨਾਲ ਸਿੱਖਾਂ ਦੇ ਟਕਰਾਅ ਦੀ, ਲੜਾਈ ਦੀ, ਜੰਗ ਦੀ ਸਾਡੇ ਉੱਤੇ ਇਸ ਦੌਰ ਦੀ ਇੰਨੀ ਜ਼ਿਆਦਾ ਮਤਲਬ ਮਾੜੇ ਅਰਥ ਪੈ ਕੇ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਹੀ ਗਏ ਜਿੱਥੇ ਜਿੱਥੇ ਚੰਗਾ ਕੁਝ ਸਾਡੇ ਧਰਮ ਦੇ ਲਈ ਵਾਪਰਿਆ। ਮੁਮਤਾਜ਼ ਬੇਗਮ ਵਾਂਗੂ ਹੀ ਅਸੀਂ ਨੂਰੇ ਮਾਹੀ ਦੀ ਜਿਹੜੀ ਭੈਣ ਸੀਗੀ, ਜਿਹਨੇ ਨੂਰਾਂ ਨੇ ਉੱਥੇ ਸਰਹੰਦ ਦੇ ਵਿੱਚ ਸਾਰੀ ਗੱਲਬਾਤ ਪਤਾ ਕਰਕੇ ਦੱਸੀ ਸੀ, ਉਹਦੇ ਬਾਰੇ ਵੀ ਸਾਨੂੰ ਜ਼ਿਆਦਾ ਨਹੀਂ ਪਤਾ। ਤੇ ਇੱਕ ਹੋਰ ਸ਼ਖਸੀਅਤ ਜੈਨਾ ਬੇਗਮ, ਜੈਨਾ ਬੇਗਮ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਬੇਗਮ ਸੀ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਕੈਦ ਕੀਤਾ ਹੋਇਆ ਸੀ, ਤਾਂ ਜੈਨਾ ਬੇਗਮ ਨੇ ਵਜ਼ੀਰ ਖਾਨ ਦੇ ਨਾਲ, ਆਪਦੇ ਪਤੀ ਦੇ ਨਾਲ ਬਹੁਤ ਜ਼ਿਆਦਾ ਲੜਾਈ ਝਗੜਾ ਕੀਤਾ, ਬਹਿਸ ਕੀਤੀ ਕਿ ਇਹਨਾਂ ਦੁੱਧ ਪੀਂਦੇ ਨਿੱਕੇ ਨਿੱਕੇ ਮਾਸੂਮ ਸ਼ੀਰਖੋਰ ਬੱਚਿਆਂ ਦਾ ਕੀ ਕਸੂਰ ਆ। ਇਹ ਤਾਂ ਇੰਨੇ ਨਿੱਕੇ ਨੇ, 5-5 7-7 ਸਾਲ ਦੇ ਬੱਚੇ ਆ, ਇਹਨਾਂ ਨੂੰ ਕਿਹੜੀ ਸ਼ਰ੍ਹਾ ਤੇ ਕਿਹੜਾ ਕਾਨੂੰਨ ਆ ਜਿਹਦੇ ਤਹਿਤ ਤੁਸੀਂ ਇੱਥੇ ਇੰਨੇ ਜ਼ੁਲਮ ਕਰ ਰਹੇ ਹੋ? ਜਿਹੜਾ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਭਰਾ ਤੇ ਹੋਰ ਉਹ ਇੱਕ ਹੋਰ ਗੱਲ ਹੈ, ਪਰ ਇਹਨਾਂ ਬੱਚਿਆਂ ਦਾ ਕੀ ਦੋਸ਼ ਆ? ਜਦੋਂ ਸੂਬਾ ਸਰਹੰਦ ਇਹ ਆਪਦੀ ਗੱਲ ਤੋਂ ਨਹੀਂ ਮੁੜਿਆ ਤਾਂ ਜੈਨਾ ਬੇਗਮ ਨੇ ਆਪਦੇ ਪਤੀ ਨਾਲ ਅਗਲੇ 2-3 ਦਿਨ ਵੀ ਬਹੁਤ ਕਲੇਸ਼ ਕੀਤਾ। ਇੱਥੋਂ ਤੱਕ ਕਲੇਸ਼ ਕੀਤਾ ਕਿ ਜੇਕਰ ਉਹਨਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੋਈ ਆਂਚ ਆਈ ਤਾਂ ਮੈਂ ਵੀ ਆਪਦਾ ਜੀਵਨ ਜਿਹੜਾ ਹੈਗਾ ਉਹ ਖਤਮ ਕਰ ਲਵਾਂਗੀ। ਸੂਬਾ ਸਰਹੰਦ ਫੇਰ ਨਾ ਪਿੱਛੇ ਮੁੜਿਆ, ਫੇਰ ਨਾ ਪਿੱਛੇ ਪੈਰ ਪੱਟੇ, ਉਲਟਾ ਉਹਨੇ ਜੇ ਕੋਈ ਮਾੜਾ ਮੋਟਾ ਮਨ ਉਹਦਾ ਪਿੱਛੇ ਮੁੜਦਾ ਵੀ ਹੋਊਗਾ ਤਾਂ ਜਿਹੜਾ ਉੱਥੇ ਸੁੱਚਾਨੰਦ ਸੀ, ਦੀਵਾਨ ਸੁੱਚਾਨੰਦ, ਉਹਨੇ ਫੇਰ ਪੰਪ ਮਾਰ ਦਿਆ ਕਰਨਾ। ਤੇ ਜਦੋਂ ਪੁਰਾਤਨ ਸਾਰਾ ਇਤਿਹਾਸ ਪੜ੍ਹਦੇ ਆ ਤਾਂ ਇਹ ਗੱਲ ਬਾਰ-ਬਾਰ ਉੱਭਰਦੀ ਆ ਕਿ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬਹੁਤ ਇਹੋ ਜਿਹੇ ਮੁਸਲਮਾਨ ਹੋਣਗੇ ਜਿਹੜੇ ਮੁਤੱਸਬੀ ਬਿਰਤੀ ਵਾਲੇ ਸੀ, ਤੇ ਉਹਨਾਂ ਦਾ ਮੁਤੱਸਬੀ ਪੁਣਾ ਸਮਝ ਵੀ ਆਉਂਦਾ, ਕਿਉਂਕਿ ਉਹ ਜਿਹੜੀ ਗੱਲ ਕਿਸੇ ਵੇਲੇ ਜਹਾਂਗੀਰ ਬਾਦਸ਼ਾਹ ਨੂੰ ਭੁਲੇਖਾ ਸੀ। ਜਹਾਂਗੀਰ ਬਾਦਸ਼ਾਹ ਵੀ ਤਾਂ ਇਹੀ ਕਹਿੰਦਾ ਸੀ ਨਾ, ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਉਹ ਤੌਜ ਕੇ ਜਹਾਂਗੀਰੀ 'ਚ ਲਿਖਦਾ ਹੈ ਕਿ ਗੋਇੰਦਵਾਲ ਦੇ ਕੰਢੇ ਇੱਕ ਇਸ ਤਰ੍ਹਾਂ ਦਾ ਸ਼ਖਸੀਅਤ ਆ ਜਿਹੜੀ ਗਲਤ ਆ, ਉਹਦੇ ਬੜੇ ਚੰਗੇ ਲਫ਼ਜ਼ ਲਿਖੇ ਨੇ। ਤੇ ਜੇ ਜਹਾਂਗੀਰ ਨੂੰ ਗਲਤਫਹਿਮੀ ਹੋ ਸਕਦੀ ਆ ਤੇ ਉਸ ਗਲਤ ਇਨਫੋਰਮੇਸ਼ਨ ਦੇ ਕਰਕੇ ਉਹ ਗੁਰੂ ਘਰ ਦੇ ਨਾਲ ਵੈਰ ਪਾ ਕੇ ਬਹਿ ਗਿਆ ਸੀ, ਪਰ ਬਾਅਦ ਵਿੱਚ 6ਵੇਂ ਪਾਤਸ਼ਾਹ ਨੇ ਉਹਨੂੰ ਸੱਚਾਈ ਦੇ ਦਰਸ਼ਨ ਕਰਾਤੇ ਸੀ। ਉਵੇਂ ਹੀ ਹੋਰ ਬਹੁਤ ਸਾਰੇ ਮੁਸਲਮਾਨਾਂ ਨੂੰ, ਕਿਉਂਕਿ ਇਸਲਾਮ ਜਾਂ ਮੁਸਲਮਾਨ ਜ਼ਿਆਦਾ ਬਾਹਰੋਂ ਆਏ ਸੀ, ਉਹਨਾਂ ਨੂੰ ਹੋ ਸਕਦਾ ਸਿੱਖਾਂ ਬਾਰੇ, ਸਿੱਖੀ ਬਾਰੇ ਜ਼ਿਆਦਾ ਨਾ ਪਤਾ ਹੋਵੇ, ਪਰ ਜਿਹੜੇ ਆ ਹਿੰਦੂ ਸੀ ਇਹਨਾਂ ਨੂੰ ਤਾਂ ਸਾਰਾ ਕੁਝ ਪਤਾ ਸੀ। ਤਾਂ ਇਹ ਸੁੱਚਾਨੰਦ ਨੇ ਜੋ ਕੁਝ ਉੱਥੇ ਕੀਤਾ ਕਰਾਇਆ ਉਹ ਇੰਨਾ ਜ਼ਿਆਦਾ ਦਰਦਨਾਕ, ਇੰਨਾ ਜ਼ਿਆਦਾ ਹੌਲਨਾਕ ਆ, ਇੰਨਾ ਜ਼ਿਆਦਾ ਘਟੀਆ ਵਾ, ਉਹਦੀ ਚਰਚਾ ਸਿੱਖਾਂ ਨੂੰ ਵੱਖਰੇ ਤੌਰ ਤੇ ਕਰਨ ਦੀ ਲੋੜ ਆ ਕਿ ਦੀਵਾਨ ਸੁੱਚਾਨੰਦ ਨੇ ਸਾਰਾ ਕੁਝ ਕਿਉਂ ਕੀਤਾ। ਇਹ ਗੱਲ ਇਸ ਕਰਕੇ ਵੀ ਜ਼ਰੂਰੀ ਆ ਕਿ ਹੁਣ ਇਹ ਗੱਲ ਉਭਾਰੀ ਜਾ ਰਹੀ ਆ, ਸੱਚੀ ਆ ਜਾਂ ਝੂਠੀ ਆ, ਇਹ ਗੱਲ ਤਾਂ ਵਾਹਿਗੁਰੂ ਜਾਣਦੇ ਆ ਕਿ ਜਿਹੜਾ ਦੀਵਾਨ ਸੁੱਚਾਨੰਦ ਸੀ ਇਹਨੂੰ ਇੱਕ ਪੂਰੀ ਤਿਆਰੀ ਦੇ ਨਾਲ ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੇ ਇਹਦੇ ਨਾਲ ਡਨ ਕੀਤਾ ਹੋਇਆ ਸੀ ਕਿ ਤੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਵਾਉਣੀ ਆ। ਤੇ ਹਿੰਦੂ ਪਹਾੜੀ ਰਾਜਿਆਂ ਨੇ ਇਹ ਜਿਹੜੀ ਏਡੀ ਵੱਡੀ ਭਿਆਨਕ ਗਲਤ ਤੇ ਮਾੜੀ ਰੀਤ ਕਿ ਸਿੱਖਾਂ ਦਾ ਖੁਰਾ ਖੋਜ ਮਟਾਉਣਾ, ਜਿਹੜੀ ਬ੍ਰਾਹਮਣਵਾਦੀ ਇਹ ਜਿਹੜੀ ਨੀਤ ਆ, ਇਹ ਕਿਉਂ ਕਿਵੇਂ ਆਈ, ਇਹ ਸਾਰੀ ਚਰਚਾ ਜਿਹੜੀ ਹੈਗੀ ਆ ਹੋਣ ਦੀ ਬੜੀ ਲੋੜ ਆ। ਤੇ ਜਦੋਂ ਅਸੀਂ ਇਹ ਦੇਖਦੇ ਆ ਕਿ ਇੱਕ ਪਾਸੇ ਜਿਹੜੇ ਸਿੱਖ ਨੇ ਉਹਨਾਂ ਨੂੰ ਆ ਹਿੰਦੂ ਕਹਿੰਦੇ ਆ ਤੁਸੀਂ ਸਾਡੇ ਭਰਾ ਆ, ਇੱਕ ਪਾਸੇ ਕਹਿੰਦੇ ਆ ਅਸੀਂ ਖਾਲਸੇ ਦੀ
ਸਿਰਜਣਾ ਹੀ ਹਿੰਦੂਆਂ ਦੀ ਰਾਖੀ ਲਈ ਹੋਈ ਹੈ। ਤੇ ਇਸ ਮਾਹੌਲ ਦੇ ਵਿੱਚ ਸੁੱਚਾਨੰਦ ਜਿਹੜਾ ਖੱਤਰੀ ਆ ਜਾਂ ਗੰਗੂ ਬਾਹਮਣ ਆ, ਇਹਨਾਂ ਬਾਰੇ ਜਦੋਂ ਅਸੀਂ ਸੋਚਦੇ ਹਾਂ, ਇਹਨਾਂ ਬਾਰੇ ਦੇਖਦੇ ਹਾਂ, ਤਾਂ ਕਹਾਣੀ ਕੁਝ ਹੋਰ ਨਿਕਲ ਆਉਂਦੀ ਹੈ। ਦੂਜੇ ਪਾਸੇ ਗਨੀ ਖਾਂ, ਨਬੀ ਖਾਂ ਹੋਣੀ ਆ, ਜਾਂ ਕੋਟਲਾ ਨਿਹੰਗ ਦੀ ਬੀਬੀ ਮੁਮਤਾਜ਼ ਬੇਗਮ ਦੀ ਗੱਲ ਕੀਤੀ ਆ, ਵੀ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਿੱਖੀ ਤੇ ਸਿੱਖਾਂ ਦੇ ਹੱਕ 'ਚ ਭੁਗਤ ਰਹੇ ਨੇ। ਤੇ ਦੀਵਾਨ ਸੁੱਚਾਨੰਦ ਵਰਗੇ ਝੂਠਾਨੰਦ ਬਣੇ ਫਿਰਦੇ ਨੇ। ਆਖਰ ਕਿਉਂ ਸੂਬਾ ਸਰਹੰਦ ਦੀ ਜਿਹੜੀ ਬੇਗਮ ਆ, ਜੈਨਾ ਬੇਗਮ, ਉਹਨੇ ਏਡਾ ਵੱਡਾ ਕਦਮ ਕਿਵੇਂ ਚੱਕਿਆ, ਕਿਉਂ ਚੱਕਿਆ ਕਿ ਜਦੋਂ ਉਹਨੂੰ ਪਤਾ ਲੱਗਿਆ, ਇੱਕ ਤਾਂ ਇਹ ਖਬਰ ਆ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਿਆ ਤਾਂ ਮਾਤਾ ਗੁਜਰੀ ਜੀ ਸੱਚਖੰਡ ਪਿਆਨੇ ਕਰ ਗਏ, ਚੜ੍ਹਾਈ ਕਰ ਗਏ। ਤੇ ਨਾਲ ਹੀ ਇਹ ਗੱਲ ਹੈ ਕਿ ਜਦੋਂ ਜੈਨਾ ਬੇਗਮ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਆ, ਤਾਂ ਉਹਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਮੁਕਾ ਲਿਆ। ਤੇ ਇਹ ਲਿਖਣ ਵਾਲੇ ਨੇ ਲਿਖਿਆ ਕਿ ਉਹਦਾ ਵਗ ਰਿਹਾ ਖੂਨ ਪਿਆਰੇ ਲਾਲਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਸੀ। ਉਹ ਕਲਪਦੀ ਰਹੀ ਕਿ ਬੱਚੇ ਭਾਵੇਂ ਦੁਸ਼ਮਣ ਦੇ ਹੋਣ ਜਾਂ ਆਪਣੇ ਬੱਚੇ ਤਾਂ ਬੱਚੇ ਹੁੰਦੇ ਆ। ਉਹ ਫਟਕਾਰਾਂ ਪਾਉਂਦੀ ਸੀ, ਤੂੰ ਹਕੂਮਤ ਦਾ ਇੰਨਾ ਮਾਣ ਨਾ ਕਰ, ਗੁਰੂ ਦੇ ਸਿੱਖਾਂ ਵੱਲੋਂ ਤੇਰਾ ਤੇ ਤੇਰੇ ਵਜ਼ੀਰਾਂ ਦਾ ਹੁੰਦਾ ਹਸ਼ਰ ਤੂੰ ਅੱਖੀ ਦੇਖੇਂਗਾ। ਸੋ ਜੈਨਾ ਬੇਗਮ ਜਿਹੜੀ ਆ ਉਹ ਉਵੇਂ ਕਿਉਂ ਨਹੀਂ ਸੋਚ ਸਕੀ ਜਿਵੇਂ ਦੀਵਾਨ ਸੁੱਚਾਨੰਦ ਸੋਚਦਾ ਸੀ। ਤੇ ਸਾਨੂੰ ਇਹ ਵੀ ਪਤਾ ਕਰਨ ਦੀ ਲੋੜ ਹੈ ਕਿ ਦੀਵਾਨ ਸੁੱਚਾਨੰਦ ਦੇ ਪਰਿਵਾਰ ਨੇ, ਉਹਦੀ ਘਰ ਵਾਲੀ ਨੇ ਕੀ ਸੋਚਿਆ। ਸੋ ਇਹ ਸਾਰੀ ਚਰਚਾ ਸਾਨੂੰ ਸਾਡੇ ਇਤਿਹਾਸ ਦੇ ਬਹੁਤ ਜ਼ਿਆਦਾ ਕਰੀਬ ਲੈ ਕੇ ਜਾਊਗੀ। ਸਾਡਾ ਇਤਿਹਾਸ ਸਾਡੇ ਵਿਰੋਧੀਆਂ ਨੇ ਲਿਖਿਆ, ਸਾਡਾ ਇਤਿਹਾਸ ਸਾਡੇ ਉਲਟ ਬੰਦਿਆਂ ਨੇ ਲਿਖਿਆ, ਤੇ ਸਾਨੂੰ ਆਪ ਦੇ ਪੱਖ ਵਿੱਚ ਭੁਗਤਾਉਣ ਵਾਲਿਆਂ ਨੇ ਆਪਦੇ ਤਰੀਕੇ ਨਾਲ ਗੱਲਾਂ ਲਿਖਤੀਆਂ, ਤੇ ਸਾਡੇ ਵਿਰੋਧੀਆਂ ਨੇ ਸਾਡੇ ਨਫ਼ਰਤ ਦੇ ਵਿੱਚ ਮਾੜੀਆਂ ਗੱਲਾਂ ਲਿਖਤੀਆਂ। ਸੋ ਜਿਹੜਾ ਇਤਿਹਾਸ ਆ, ਇਹਦੇ ਉੱਤੇ ਅੱਜ ਸਾਨੂੰ ਕੰਮ ਕਰਾਉਣ ਦੀ ਲੋੜ ਹੈ ਤਾਂ ਕਿ ਅਸੀਂ ਸਹੀ ਸੋਚ ਵਿੱਚ ਚੱਲ ਸਕੀਏ। ਇਸਲਾਮ ਨੂੰ ਮੰਨਣ ਵਾਲਿਆਂ ਦੇ ਵਿੱਚ ਰਾਜਨੀਤਿਕ ਪੱਖ ਤੋਂ ਬੜੀਆਂ ਘਾਟਾਂ ਤੇ ਕਮਜ਼ੋਰੀਆਂ ਨੇ, ਪਰ ਜਿਹੜਾ ਹਿੰਦੂ ਆ ਉਹਦੀ ਧਾਰਮਿਕ ਅਤੇ ਰਾਜਨੀਤਿਕ ਦੋਨੋਂ ਬਿਰਤੀਆਂ ਬਾਰੇ ਹਿੰਦੂ ਅੰਨਾ ਤੁਰਕ ਉਕਾਣਾ। ਤੁਰਕ ਜਿਹੜਾ ਹੈ, ਮੁਸਲਮਾਨ ਜਿਹੜਾ ਹੈ, ਉਹਦੀ ਘੱਟੋ ਘੱਟ ਧਾਰਮਿਕ ਦ੍ਰਿਸ਼ਟੀ ਤਾਂ ਫਿਰ ਵੀ ਇਸਲਾਮ ਦੀ ਅੱਲਾਹ ਬਾਰੇ, ਅਕਾਲ ਪੁਰਖ ਬਾਰੇ ਸਿੱਖੀ ਨੂੰ ਪ੍ਰਵਾਨ। ਜਦੋਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕੰਮ ਹੋਣ ਲੱਗੇ ਆ ਸਾਡੇ ਇਕਬਾਲ ਸਿੰਘ ਨੇ ਇਹਨਾਂ ਨੇ ਇੱਕ ਮੁਸਲਮਾਨ ਕਹਾਵਣ ਮੁਸ਼ਕਲ ਨਾਂ ਦਾ ਕਿਤਾਬ ਦੀ ਰਚਨਾ ਕੀਤੀ ਆ, ਜਿਹਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਉਹਨਾਂ ਮੁਸਲਮਾਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਪ੍ਰੀਤ ਨਿਭਾਈ ਆ। ਕਿਤਾਬ ਇਹਨਾਂ ਦੀ ਉਹ ਵੀ ਹੈਗੀ ਆ ਬ੍ਰਾਹਮਣ ਭਲਾ ਆਖੀਏ, ਜਿਹਦੇ ਵਿੱਚ ਬ੍ਰਾਹਮਣਾਂ ਦਾ ਜ਼ਿਕਰ ਆ। ਪਰ ਆ ਜਿਹੜੀ ਕਿਤਾਬ ਆਪਾਂ ਬ੍ਰਾਹਮਣ ਭਲਾ ਆਖੀਏ ਦੇ ਮੁਸਲਮਾਨ ਕਹਾਵਣ ਮੁਸ਼ਕਲ ਦੀ ਗੱਲ ਕਰਦੇ ਆ, ਇਹਦੇ ਵਿੱਚ ਉਹਨਾਂ ਮੁਸਲਮਾਨਾਂ ਦਾ ਸਾਰਿਆਂ ਦਾ ਜ਼ਿਕਰ ਆ ਜਿਨ੍ਹਾਂ ਦਾ ਕਿਸੇ ਨਾ ਕਿਸੇ ਮੌਕੇ ਗੁਰੂ ਘਰ ਦੇ ਨਾਲ ਮੇਲ ਮਿਲਾਪ ਰਿਹਾ। ਭਾਈ ਮਰਦਾਨਾ ਜੀ, ਮਾਈ ਦੌਲਤਾਂ ਜੀ, ਰਾਏ ਬੁਲਾਰ ਖਾਨ, ਦੌਲਤ ਖਾਨ ਲੋਧੀ, ਸਾਈਂ ਅੱਲਾ ਦਿੱਤਾ, ਸੈयद ਤੱਕੀ, ਮੀਆਂ ਮਿੱਠਾ ਜੀ, ਸਾਹ ਸ਼ਰਫ ਜੀ, ਹਮਜਾ ਗੌਸ, ਸਾਈਂ ਬੁੱਢਣ ਸ਼ਾਹ, ਮਖਦੂਮ ਬਹਾਉਦੀਨ, सैयद आजी अब्दुल बुखारी, पीर दस्तगीर बहलोल दाना,
आदरमान, खलीफा बकर, सुल्तान हमीद, रोशन जमीर, बाबर ते हमायूं, अल्लाह यार खां, शाह हुसैन, अकबर, साई मियां मीर, आड़त, बलवंड अते सत्ता, अब्दुल्ला ते नत्था, हसन खां, कट्टू शाह, माता कौला जी, चूड़ रबाबी, वजीर खान, साई दौले शाह, बाबक रबाबी, ख्वाजा रोशन, सैयद शाह जानी, दारा शको, नूर महल, शाही फतेह शाह, बीबी रहीम, नवाब रहीम बख्श ते करीम बख्श, नवाब सैस्ता खां, मीरा शाह, सैफ खान, नवाब सैफुद्दीन जिन्हों कहते सी, मुहम्मद खां पठान गढ़ी नजीर वाला, दरोगा अब्दुल्ला ख्वाजा, भीखन शाह, पीर आरफदीन, काजी सलारदीन, पीर बदरुद्दीन जिन्हों पीर बुद्धू शाह के नाम नाल याद करते हैं आपां, पीर दरगाही शाह, मीर ग्यासुद्दीन जी, करीम खां पठान, हकीम अबू तालब, सैद बेग खां ते मेमू खां, सिपा सलार सैयद खां, कोटला नहंग बीबी मुमताज बेगम, गनी खां नबी खां, काजी पीर मुहम्मद, काजी चिराग दीन, काजी अनैत अली नूरपुरिया, राय कल्ला, नूरा माही, इब्राहिम शाह ਜਿਹੜਾ ਸਿੰਘ ਸੱਜ ਕੇ ਲਖਵੀਰ ਸਿੰਘ ਬਣ ਗਿਆ ਸੀ, ਝੰਡੇ ਸ਼ਾਹ, ਸ਼ੇਖ ਫਰੀਦ ਸਦਨਾ ਜੀ, ਮੂਰਸ਼ ਮਸਜਿਦ ਕਪੂਰਥਲੇ ਵਾਲੇ ਤੇ ਸੁਥਰੇ ਸ਼ਾਹ ਆਲਮ, ਜਿੰਦ ਪੀਰ, ਬੁੱਲੇ ਸ਼ਾਹ, ਭਾਈ ਕਾਮਾਲ ਜੀ, ਜਮਾਲ ਜੀ, ਮਾਲੋ, ਸੈयद ਅਬਦੁਲ ਹਕ, ਸਵੇਕ ਸ਼ਾਹ ਹਲਵਾਰੀਆ ਤੇ ਹਸਨ ਅਲੀ ਮੋਠੂ ਮਾਜਰੀਆ। ਇਹ ਬੇਅੰਤ ਇਹੋ ਜਿਹੇ ਹੋਰ ਮੁਸਲਮਾਨ ਨੇ ਜਿਹੜੇ ਅੱਡ-ਅੱਡ ਮੌਕਿਆਂ ਉੱਤੇ ਗੁਰੂ ਘਰ ਦੇ ਨਾਲ ਜਾਂ ਸਿੱਖੀ ਦੇ ਨਾਲ ਮੇਲ ਮਿਲਾਪ ਵਿੱਚ ਆਉਂਦੇ ਰਹੇ ਆ। ਇੱਕ ਪਾਸੇ ਸਾਨੂੰ ਇਹ ਦਰਸਾਇਆ ਗਿਆ ਕਿ ਸਾਰੇ ਦੇ ਸਾਰੇ ਮੁਸਲਮਾਨ ਮੱਸੇ ਰੰਗੜ ਵਰਗੇ ਸੀ, ਦੂਜੇ ਪਾਸੇ ਅੱਜ ਦੇ ਸਮੇਂ ਦੇ ਵਿੱਚ ਨਵੀਆਂ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ। ਆ ਅਲੀ ਰਾਜਪੁਰਾ ਨਾਂ ਦੇ ਨੌਜਵਾਨ ਨੇ ਇੱਕ ਪੂਰੀ ਕਿਤਾਬ ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ਬਾਰੇ ਲਿਖੀ ਹੈ, ਔਰ ਇਹ ਸਾਨੂੰ ਕਿਤਾਬ ਦੱਸਦੀ ਆ ਕਿ ਇੰਨਾ ਵੀ ਮਾੜਾ ਹਾਲ ਨਹੀਂ ਸੀ ਜਿੰਨਾ ਦਰਸਾਇਆ ਗਿਆ। ਇੱਕ ਪਾਸੇ ਸਾਡੇ ਕੋਲ ਉਹ ਬਚਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਿ ਜਦੋਂ ਤੱਕ ਸਿੱਖ ਬ੍ਰਾਹਮਣਵਾਦ ਤੋਂ ਬਚੇ ਰਹਿਣਗੇ ਕੰਮ ਠੀਕ ਆ, ਤੇ ਜੇ ਬ੍ਰਾਹਮਣਵਾਦ ਦੇ ਰਾਹ ਤੁਰੇ ਮੈਂ ਇਹਨਾਂ ਦੀ ਸ਼ਕਲ ਵੀ ਨਹੀਂ ਦੇਖਣੀ। ਦੂਜੇ ਪਾਸੇ ਆਪਣੇ ਕੋਲ ਇਹ ਕਹਾਣੀ ਆ ਕਿ ਜੀ ਮੁਸਲਮਾਨ ਬੜੇ ਮਾੜੇ ਨੇ, ਤੇ ਜੇਕਰ ਬਾਹ ਨੂੰ ਤੇਲ ਲਾ ਕੇ ਤੇਲਾਂ ਵਾਲੀ ਬੋਰੀ ਚ ਪਾ ਕੇ ਜਿੰਨੇ ਤਿਲ ਲੱਗ ਜਾਣ ਓਨੀਆਂ ਸੌਹਾਂ ਵੀ ਕੋਈ ਮੁਸਲਮਾਨ ਖਾਵੇ ਤਾਂ ਵੀ ਉਹ ਤੇ ਯਕੀਨ ਨਹੀਂ ਕਰਨਾ। ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਨੂੰ ਕਿਸੇ ਢੰਗ ਤਰੀਕੇ ਨਾਲ ਕੋਈ ਆਪਦੇ ਹੱਕ 'ਚ ਭੁਗਤਾ ਰਿਹਾ ਤੇ ਕਿਸੇ ਦੇ ਖਿਲਾਫ ਭੁਗਤਾ ਰਿਹਾ। ਕਿਵੇਂ ਕੀਤਾ ਜਾ ਰਿਹਾ ਸਾਡੇ ਧਰਮ ਨਾਲ ਖਿਲਵਾੜ, ਤੇ ਸਾਡੇ ਸਾਰਿਆਂ ਦੇ ਲਈ ਇਹ ਬੜੀ ਚਿੰਤਾ ਦਾ ਵਿਸ਼ਾ, ਕਿਉਂਕਿ ਅੱਜ ਇਸ ਗੱਲ ਨੂੰ ਸਮਝਣਾ ਬੜਾ ਸੌਖਾ। ਕਿਉਂ ਸਮਝਣਾ ਸੌਖਾ? ਕਿ ਹਰ ਰੋਜ਼ ਅਖਬਾਰਾਂ ਦੇ ਵਿੱਚ ਰੌਲਾ ਪੈਂਦਾ ਬਈ ਜਿਹੜੇ ਹੈਗੇ ਆ ਬੀਜੇਪੀ ਵਾਲੇ, ਆਰਐਸਐਸ ਵਾਲੇ, ਬਈ ਉਹ ਸਾਰੇ ਇਤਿਹਾਸ ਨੂੰ ਆਪਦੇ ਤਰੀਕੇ ਨਾਲ ਤਰੋੜ ਮਰੋੜ ਕੇ ਦਿਖਾ ਰਹੇ ਆ। ਗ੍ਰੰਥਾਂ ਵਿੱਚ ਤਾਂ ਲਿਖਵਾ ਹੀ ਰਹੇ ਆ, ਇਤਿਹਾਸ ਦੀਆਂ ਕਿਤਾਬਾਂ 'ਚ ਤਾਂ ਆਪਦੇ ਤਰੀਕੇ ਨਾਲ ਲਿਖਵਾ ਹੀ ਰਹੇ ਆ। ਜਿਹੜੀਆਂ ਟੈਲੀਵਿਜ਼ਨ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਜਿੱਥੇ ਵੀ ਉਹਨਾਂ ਦਾ ਜ਼ੋਰ ਲੱਗਦਾ, ਪਾਣੀਪਤ ਨਾਂ ਦੀ ਫਿਲਮ ਆਈ ਆ, ਉਹਦੇ ਬਾਰੇ ਬੜੀ ਚਰਚਾ ਕਿ ਉਹਦੇ ਵਿੱਚ ਇਤਿਹਾਸ ਨੂੰ ਤਰੋੜ ਮਰੋੜ ਕੇ ਹਿੰਦੂ ਦੇ ਨਜ਼ਰੀਏ ਤੋਂ ਦਿਖਾਇਆ ਜਾ ਰਿਹਾ। ਜੇ ਅੱਜ ਦੇ ਸਮੇਂ ਦੇ ਵਿੱਚ ਹਿੰਦੂ ਹਾਕਮ ਆਪਦੇ ਹਿਸਾਬ ਨਾਲ ਲਿਖ ਰਹੇ ਨੇ, ਹੋ ਸਕਦਾ ਅੰਗਰੇਜ਼ਾਂ ਵੇਲੇ ਉਹਨਾਂ ਨੇ ਆਪਦੇ ਨਜ਼ਰੀਏ ਤੋਂ ਚੀਜ਼ਾਂ ਲਿਖਵਾਤੀਆਂ ਹੋਣ, ਕੋਈ ਵੱਡੀ ਗੱਲ ਨਹੀਂ। ਤੇ ਇਵੇਂ ਹੀ ਜਿਹੜਾ ਇਸ ਤੋਂ ਪਹਿਲਾਂ ਦਾ ਦੌਰ ਸੀ, ਉਦੋਂ ਲਿਖਾਰੀਆਂ ਨੇ ਕੋਈ ਨਾ ਕੋਈ ਗੜਬੜ ਕਿਸੇ ਨਾ ਕਿਸੇ ਪਲ ਜਿਹੜੀ ਆ ਉਹ ਕੀਤੀ ਹੋਊਗੀ। ਜੇ ਅੱਜ ਲਿਖਾਰੀ ਜਿਹੜੇ ਨੇ ਅੱਜ ਸਾਡੇ ਸਾਹਮਣੇ ਜਿਉਂਦੇ ਜਾਗਦੇ ਬੈਠਿਆਂ ਦੇ ਸਾਹਮਣੇ ਸਾਡੇ ਇਤਿਹਾਸ ਨਾਲ ਖਿਲਵਾੜ ਕਰਦੇ ਨੇ, ਤਾਂ ਬੀਤੇ ਸਮੇਂ 'ਚ ਕਿਉਂ ਨਾ ਕੀਤਾ ਹੋ। ਸੋ ਜਿਹੜਾ ਵਿਸ਼ਾ ਅਸੀਂ ਅੱਜ ਲਿਆ
ਉਹ ਹੈਗਾ ਕਿ ਸਾਡੇ ਇਤਿਹਾਸ ਦੇ ਵਿੱਚ ਮਾਈਆਂ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹਨਾਂ ਦਾ ਇਤਿਹਾਸ ਵਿੱਚ ਯੋਗਦਾਨ ਤੇ ਉਹਨਾਂ ਬਾਰੇ ਸਾਡੇ ਪੰਥ ਨੂੰ ਕਿਉਂ ਨਹੀਂ ਪਤਾ। ਕਿਉਂਕਿ ਜਿਹੜੀ ਇਸਲਾਮ ਦੀ ਪਰਦੇ ਦੀ ਰਸਮ ਸੀ, ਉਸ ਕਰਕੇ ਉਹ ਜਿਹੜੇ ਮੁਸਲਮਾਨ ਲਿਖਾਰੀ ਹੋਣਗੇ ਉਹਨਾਂ ਨੂੰ ਵੀ ਸਿੱਖ ਇਸਤਰੀਆਂ ਦੇ ਯੋਗਦਾਨ ਦੇ ਬਾਰੇ ਕੋਈ ਬਾਹਲੀ ਦਿਲਚਸਪੀ ਨਹੀਂ ਹੋ ਸਕਦੀ, ਇਸ ਕਰਕੇ ਉਹਨਾਂ ਨੇ ਵੀ ਜ਼ਿਆਦਾ ਡਿਟੇਲ 'ਚ ਨਹੀਂ ਲਿਖਿਆ। ਜਿਹੜੇ ਹਿੰਦੂ ਨਜ਼ਰੀਏ ਤੋਂ ਸੀ ਉਹਨਾਂ ਦੇ ਵਿੱਚ ਵੀ ਬੀਬੀਆਂ ਪ੍ਰਤੀ, ਕਿਉਂਕਿ ਮਨੂ ਸਿਮਰਤੀ ਤਾਂ ਸਿੱਧਾ ਕਹਿੰਦੀ ਆ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਉਹ ਤਾਂ ਔਰਤ ਜਾਤੀ ਬਾਰੇ ਬਹੁਤ ਹੀ ਮਾੜੇ ਨੇ। ਸੋ ਇਸ ਕਰਕੇ ਜਿਹੜੀ ਸਿੱਖ ਬੀਬੀ ਦਾ ਬੁਲੰਦ ਕਿਰਦਾਰ ਸੀ, ਜੋ ਇਤਿਹਾਸਕ ਦੇਣ ਸੀ, ਉਹ ਪੂਰੀ ਦੀ ਪੂਰੀ ਮਨਫੀ ਹੋ ਚੁੱਕੀ ਹੈ। ਜਿਵੇਂ ਆਪਾਂ ਆ ਮੁਮਤਾਜ਼ ਬੇਗਮ ਦੀ ਗੱਲ ਕੀਤੀ ਹੈ ਕਿ ਉਹ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਉਹਨੇ ਫਿਰ ਬਾਅਦ ਵਿੱਚ ਪੱਕਾ ਮਿਥ ਲਿਆ ਕਿ ਮੈਂ ਆਨੰਦ ਕਾਰਜ ਵਿਆਹ ਨਹੀਂ ਕਰਨਾ, ਮੇਰਾ ਜੀਵਨ ਹੁਣ ਭਾਈ ਬਚਿੱਤਰ ਸਿੰਘ ਦੀ ਯਾਦ ਨੂੰ ਹੀ ਸਮਰਪਿਤ ਆ। ਆਖਰੀ ਸਾਹ ਤੱਕ 136 ਸਾਲ ਥੋੜੀ ਉਮਰ ਨਹੀਂ ਹੁੰਦੀ। ਜੇਕਰ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ, ਜੇ ਉਸ ਮੌਕੇ ਉਹ 25-30 ਸਾਲ ਦੀ ਵੀ ਹੋਵੇ ਤਾਂ ਮੁਮਤਾਜ਼ ਬੇਗਮ ਨੇ ਘੱਟੋ ਘੱਟ 100 ਸਾਲ ਤੋਂ ਵੱਧ ਆਪਦਾ ਸਿਦਕ ਨਿਭਾ ਕੇ ਦਿਖਾਇਆ। ਤੇ ਇਹ ਘਟਨਾ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਮੇਰੇ ਮਨ ਵਿੱਚ ਆ ਰਿਹਾ ਸੀਗਾ ਕਿ ਸਾਡੇ ਅੱਜ ਦੇ ਇਤਿਹਾਸ ਵਿੱਚ ਵੀ ਇਹੋ ਜਿਹਾ ਵਾਪਰਿਆ ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਜਿਹੜੇ ਇੰਦਰਾ ਗਾਂਧੀ ਕਾਂਡ ਦੇ ਵਿੱਚ ਸੀ, ਉਹਨਾਂ ਨੂੰ ਉੱਤੇ ਕਹਿਤਾ ਕਿ ਤੁਹਾਨੂੰ ਮਿਲਣ ਨਹੀਂ ਦੇਣਾ। ਜਿਹੜੀ ਉਹਨਾਂ ਦੇ ਨਾਲ ਜਿਹਦਾ ਮੰਗਣਾ ਹੋਇਆ ਸੀ ਬੀਬੀ ਦਾ, ਬੀਬੀ ਸੁਰਿੰਦਰ ਕੌਰ ਨੇ ਉਹੋ ਜਿਹਾ ਹੀ ਨਿਭਾ ਕੇ ਦਿਖਾਤਾ। ਪਹਿਲਾਂ ਆਨੰਦ ਕਾਰਜ ਕਰਾਏ ਫੋਟੋ ਨਾਲ, ਅਨੋਖਾ ਵਿਆਹ ਹੋਇਆ ਜਦੋਂ ਇੱਕ ਫੋਟੋ ਦੇ ਨਾਲ ਆਨੰਦ ਕਾਰਜ ਹੋਏ। ਪਰ ਜ਼ਾਲਮ ਹਕੂਮਤ ਨੇ ਪਹਿਲਾਂ ਤਾਂ ਕਹਿਤਾ ਕਿ ਜੇ ਤੁਸੀਂ ਫੋਟੋ ਨਾਲ ਆਨੰਦ ਕਾਰਜ ਕਰਾ ਕੇ ਆ ਜਾਓ ਮਾਨਤਾ ਦੇ ਦੇਵਾਂਗੇ, ਪਰ ਬਾਅਦ ਵਿੱਚ ਮੁਲਾਕਾਤ ਨਹੀਂ ਹੋਣ ਦਿੱਤੀ। ਬੀਬੀ ਸੁਰਿੰਦਰ ਕੌਰ ਹੁਣ ਭਾਵੇਂ ਚੜ੍ਹਾਈ ਕਰ ਗਏ ਆ, ਪਰ ਸ਼ਹੀਦ ਸਤਵੰਤ ਸਿੰਘ ਦੀ ਜਿਹੜੀ ਪੱਗ ਸੀ ਉਹਨੂੰ ਉਹਨਾਂ ਨੇ ਸੁੱਚਮ ਸੁੱਚਾ ਰੱਖਿਆ। ਬੜੀ ਵੱਡੀ ਗੱਲ ਆ ਭੈਣ ਸੁਰਿੰਦਰ ਕੌਰ ਜੀ ਦੀ। ਇਵੇਂ ਹੀ ਅੱਜ ਦੇ ਸਮੇਂ 'ਚ ਬੀਬੀ ਜਸਮੀਤ ਕੌਰ ਛੀਨਾ ਤੇ ਉਹ BTF ਦੇ ਮੁਖੀ ਭਾਈ ਸਤਨਾਮ ਸਿੰਘ ਛੀਨਾ ਦੇ ਸਿੰਘਣੀ ਸੀਗੇ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਿੰਘਣੀ, ਬੀਬੀ ਨਵਨੀਤ ਕੌਰ ਤੇ ਮਾਤਾ ਉਪਕਾਰ ਕੌਰ, ਬੀਬੀ ਪਰਮਜੀਤ ਕੌਰ ਖਾਲੜਾ, ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਦੀ ਸਿੰਘਣੀ, ਬੀਬੀ ਸੰਦੀਪ ਕੌਰ, ਬੀਬੀ ਕੁਲਵੀਰ ਕੌਰ ਧਾਮੀ, ਸੋਹਣਜੀਤ ਕੌਰ, ਤੇ ਇਦਾਂ ਦੇ ਹਜ਼ਾਰਾਂ ਹੀ ਸਾਡੇ ਕੋਲੇ ਹੋਰ ਨਾਂ ਨੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਮੌਕੇ ਵੀ ਜਾਂ ਅੱਜ ਵੀ ਬੜਾ ਵੱਡਾ, ਬੀਬੀ ਪਿੰਗਲਵਾੜੇ ਵਾਲੀ ਇੰਦਰਜੀਤ ਕੌਰ ਬੜੀ ਵੱਡੀ ਸੇਵਾ। ਸੋ ਸਾਡੇ ਇਤਿਹਾਸ ਦੇ ਵਿੱਚ ਸਿੱਖ ਸੰਘਰਸ਼ ਦੇ ਵਿੱਚ ਮਾਤਾ ਗੁਜਰੀ ਜੀ ਵਾਂਗ ਬਹੁਤ ਵੱਡੀਆਂ ਘਾਲਣਾਵਾਂ ਘਾਲਣ ਵਾਲੀਆਂ ਇਹੋ ਜਿਹੀਆਂ ਬੇਮਿਸਾਲ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਮਾਲਾ-ਮਾਲ ਕੀਤਾ। ਤੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਡੇ ਇਤਿਹਾਸ ਦੇ ਵਿੱਚ ਜਿਨ੍ਹਾਂ ਸਿੱਖ ਬੀਬੀਆਂ ਨੇ ਬੇਮਿਸਾਲ ਸੇਵਾ ਕੀਤੀ ਆ ਉਹਨਾਂ ਦੀ ਚਰਚਾ ਕਰਦੇ ਕਰਵਾਉਂਦੇ ਰਿਹਾ ਕਰੀਏ। ਸਾਡੇ ਲਈ ਇਹ ਗੱਲ ਬੜੀ ਚਿੰਤਾ ਦਾ ਵਿਸ਼ਾ ਕਿ ਅਸੀਂ ਆਪਦੇ ਇਤਿਹਾਸ ਆਪਦੇ ਵਿਰਸੇ ਬਾਰੇ ਉਹਨਾਂ ਨਹੀਂ ਜਾਣਦੇ ਜਿੰਨਾ ਸਾਨੂੰ ਪਤਾ ਹੋਣਾ ਚਾਹੀਦਾ। ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।